सब तो पहला तो साडी बड़ी वड्डी अचीवमेंट है कल्ली मेरे ही ਇਹਦੇ ਵਿੱਚ ਕੋਈ ਜਿੱਤ ਹੈਗੀ ਜੇ ਸਿਟੀ ਕਾਉਂਸਲ ਵਿੱਚ ਮੈਂ ਮੈਂਬਰ ਬਣਿਆ ਤੇ ਇੱਕ ਇਹੋ ਜੀ ਸਟੇਟ ਜਾਂ ਇਹੋ ਜੀ ਸਿਟੀ ਜਿੱਥੇ ਸਿੱਖਾਂ ਦੀ ਆਬਾਦੀ ਵੀ ਨਹੀਂ ਹੈਗੀ ਸੋ ਇਹਦਾ ਵੀ ਜਿਹੜਾ ਕ੍ਰੈਡਿਟ ਹੈ ਸਿੱਖ ਕੌਮ ਨੂੰ ਹੀ ਜਾਂਦਾ ਹੈ ਜਿਨ੍ਹਾਂ ਨੇ ਹੱਲਾਸ਼ੇਰੀ ਦਿੱਤੀ ਭਈ ਤੁਸੀਂ ਅੱਗੇ ਚੱਲੋ ਤੁਹਾਡੇ 'ਚ ਕੈਪੈਸਿਟੀ ਹੈ ਤੁਸੀਂ ਕੌਮ ਦੀ ਗੱਲ ਕਰ ਸਕਦੇ ਹੋ ਤੇ ਪਬਲਿਕ ਸਰਵਿਸ ਵੈਸੇ ਵੀ ਸਿੱਖਾਂ ਦਾ ਕੰਮ ਹੈਗਾ ਕਰਨੀ ਸੋ ਅਸੀਂ ਸਾਰੀ ਮਾਨਵਤਾ ਦੀ ਹੀ ਗੱਲ ਕਰਦੇ ਹਾਂ ਬਟ 2018 ਦੇ ਵਿੱਚ ਇੱਕ ਪਬਲਿਕ ਐਕਟ ਬਣਿਆ ਸਟੇਟ ਆਫ ਕਨੈਟੀਕਟ ਨੇ ਬਣਾਇਆ ਜੋ ਕਿ ਆਪਣੇ ਆਪ ਵਿੱਚ ਇੱਕ ਨਵੇਕਲੀ ਚੀਜ਼ ਹੈ ਬਈ ਉਹਦੇ ਵਿੱਚ ਲਿਖਿਆ ਵੀ ਨੋ ਮੈਟਰ ਹੂ ਇਜ਼ ਦਾ ਗਵਰਨਰ ਜਿਹੜੀ ਸਿੱਖ ਜੈਨੋਸਾਈਡ ਦੀ ਰੈਕੋਗਨੀਸ਼ਨ ਹੈ will happen every year November 1st was recognized as a Sikh genocide remembrance day and Sikhs are allowed to celebrate and commemorate their days in state capital with their articles of faith. So ਅਸੀਂ ਉਹ ਪ੍ਰੋਗਰਾਮ ਨੂੰ ਹਰ ਸਾਲ ਮਨਾਉਣ ਦੀ ਕੋਸ਼ਿਸ਼ ਕਰਦੇ ਹਾਂ ਸਟੇਟ ਕੈਪੀਟਲ ਈਵਨ ਕਿ ਕੋਵਿਡ ਦੇ ਚਲਦਿਆਂ ਵੀ ਅਸੀਂ ਸਟੇਟ ਕੈਪੀਟਲ ਦੇ ਬਾਹਰ ਕੀਤਾ ਸੀ ਪ੍ਰੋਗਰਾਮ ਗਵਰਨਰ ਵੀ ਆਏ ਉਹਦੇ ਵਿੱਚ ਉਹਨਾਂ ਨੇ ਵੀ ਆਪਣੀ ਜਿਹੜੀ ਅਫੀਸ਼ੀਅਲ ਸਟੇਟਮੈਂਟ ਵੀ ਦਿੱਤੀ ਤੇ ਸ਼ਾਮਲ ਵੀ ਹੋਏ ਤੇ 2019 ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਇੱਕ ਜਿਹੜੀ ਫੋਟੋ ਸੀ ਉਹ ਪਬਲਿਕ ਲਾਇਬ੍ਰੇਰੀ ਤੇ ਲੱਗੀ that was a very big achievement that Sikh martyrs were recognized at the public place so we need to carry on those recognitions and month of June was recognized by the governor of state of Connecticut as a Sikh memorial month ਤੇ senator ਜਿਹੜੇ ਕ੍ਰਿਸ ਮਰਫੀ ਨੇ they passed the resolution 469 to recognize Vaisakhi in Senate ਮਾਰਚ 11 ਸੀ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦੇ ਉਪਰਾਲਿਆਂ ਦੇ ਨਾਲ ਉਹ 26 ਜਨਵਰੀ ਦੀ ਘਟਨਾ ਜਦੋਂ ਹੋਈ ਤੁਸੀਂ ਦੇਖਿਆ ਹੀ ਹੈ ਦੀਪ ਸਿੱਧੂ ਨੇ ਜਦੋਂ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾਇਆ ਤੇ ਸਿੱਖ ਨੌਜਵਾਨਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਕਿੱਦਾਂ ਇੰਡੀਆ ਦੇ ਵਿੱਚ ਨਿਸ਼ਾਨ ਸਾਹਿਬ was defamed by India but at the same time with the efforts of World Sikh Parliament state of Connecticut after that incident recognized the Nishan Sahib and recognized March 11th as a Sikh flag Nishan Sahib Day 11 ਮਾਰਚ 1783 ਤੁਸੀਂ ਜਾਣਦੇ ਹੋ ਵੀ ਬਾਬਾ ਭਗੇਲ ਸਿੰਘ ਜੀ ਨੇ ਲਾਲ ਕਿਲੇ ਝੰਡੇ ਲਹਿਰਾਏ ਸੀ ਸੋ ਮੈਂ ਛੋਟੀਆਂ ਚੀਜ਼ਾਂ ਨੂੰ ਖਾਲਸਾ ਪੰਥ ਦੀ ਜਿੱਤ ਹੀ ਸਮਝਦਾ ਤੇ ਮਾਰਚ 14th was recognized as a Sikh New Year ਤੇ ਸਮੂਲੀ ਸੈਨੇਟ ਦੇ ਵਿੱਚ ਕਨੈਟੀਕਟ ਦੀ ਬਿੱਲ ਪਿਆ 133 ਵੀ ਦਸਤਾਰ ਸਮੇਤ ਜਿਹੜੇ ਸਟੇਟ ਟਰੂਪਰਸ ਨੇ ਉਹ ਸਰਵ ਕਰ ਸਕਣ ਕਨੈਟੀਕਟ ਸਟੇਟ ਪੁਲਿਸ ਵਿੱਚ ਤੇ ਇਸ ਤੋਂ ਇਲਾਵਾ ਜਿਹੜੀ ਕਿਰਪਾਨ ਹੈ ਉਹਨੂੰ ਵੀ ਰੈਕੋਗਨੀਸ਼ਨ ਜਿਹੜੀ ਹੈ ਸਕੂਲਾਂ ਦੇ ਵਿੱਚ ਦਿੱਤੀ ਜਾ ਰਹੀ ਹੈ ਜਿਹੜੀ ਇੱਕ ਡੈਡਲੀ ਵੈਪਨ ਪਾਲਿਸੀ ਹੁੰਦੀ ਹੈ ਸਕੂਲਸ ਦੀ ਉਹਦੇ ਵਿੱਚ ਕਿਰਪਾਨ ਨੂੰ ਅਕੋਮੋਡੇਸ਼ਨ ਮਿਲ ਰਹੀ ਹੈ ਇਹਦੇ ਨਾਲ ਜਸਵੰਤ ਸਿੰਘ ਖਾਲੜਾ ਜੀ ਨੂੰ ਇੱਕ ਪਹਿਲਾ ਮਿਊਰਲ ਬਣਿਆ ਪੂਰੇ ਅਮਰੀਕਾ ਦੇ ਵਿੱਚ ਇਹ ਪਹਿਲਾ ਮਿਊਰਲ ਹੈ ਜਿੱਥੇ ਸਿਵਲ ਰਾਈਟ ਮੂਵਮੈਂਟਸ ਦੇ ਜਿਹੜੇ ਮੋਹਰੀ ਸਨ ਅਮਰੀਕਾ ਦੇ ਉਹਨਾਂ ਨੂੰ ਮਾਨਤਾ ਮਿਲੀ ਉੱਥੇ ਸਿੱਖਾਂ ਦੇ ਵੀ ਜਿਹੜੇ ਨੇ ਸਿਵਲ ਰਾਈਟ ਮੂਵਮੈਂਟਸ ਦੇ ਮੋਹਰੀ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਵੀ ਫੋਟੋ ਲਾਈ ਗਈ ਤੇ ਮੈਂ ਜ਼ਿਆਦਾ ਤੁਹਾਡਾ ਟਾਈਮ ਨਹੀਂ ਲਾਂਗਾ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਜ਼ਰੂਰ ਕਰਦਾ ਵੀ 29 ਅਪ੍ਰੈਲ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਯੋਗਦਾਨ ਦੇ ਨਾਲ ਸਿਟੀ ਆਫ ਨਾਰਵਿਚ ਕਨੈਟੀਕਟ ਦੇ ਵਿੱਚ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਤੇ ਕਮੈਮੋਰੇਟ ਕਰ ਰਹੇ ਹਾਂ 29 ਅਪ੍ਰੈਲ ਦਾ ਉਹ ਮਤਾ ਜਦੋਂ ਇੱਕ ਰੈਜ਼ੋਲੂਸ਼ਨ ਪਈ ਸੀ 1986 ਦੇ ਵਿੱਚ ਵੀ ਸਿੱਖਾਂ ਨੇ ਹੁਣ ਗੁਲਾਮੀ ਨਹੀਂ ਸਹਿਣੀ ਅਸੀਂ ਦਰਬਾਰ ਸਾਹਿਬ ਤੇ ਹਮਲੇ ਕਰਾ ਲਏ ਅਸੀਂ ਆਪਣਾ ਜੈਨੋਸਾਈਡ ਕਰਾ ਲਿਆ ਹੁਣ ਨਾਓ ਇਨਫ ਇਜ਼ ਇਨਫ ਸੋ ਉਹ ਜਿਹੜਾ ਮਤਾ ਹੈਗਾ ਰੈਕੋਗਨਾਈਜ਼ਡ ਹੋ ਰਿਹਾ ਸਿਟੀ ਆਫ ਨਾਰਵਿਚ ਵੱਲੋਂ ਐਜ਼ ਅ ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ ਸੋ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਨਾਰਵਿਚ ਸਿਟੀ ਹਾਲ ਕਨੈਟੀਕਟ ਦੇ ਵਿੱਚ ਸਾਰੇ ਆਪਾਂ ਵੀਰ ਭੈਣ ਭਰਾ ਇਸੇ ਤਰ੍ਹਾਂ ਜੁੜ ਕੇ ਉੱਥੇ ਇਕੱਠੇ ਹੋਈਏ ਤੇ ਆਪਣੀ ਇਕਜੁੱਟਤਾ ਦਾ ਸਬੂਤ ਦਈਏ ਸਾਨੂੰ ਕਈ ਵਾਰੀ ਇਹ ਲੱਗਦਾ ਵੀ ਇਹ ਛੋਟੀਆਂ ਚੀਜ਼ਾਂ ਨੇ ਪਰ ਛੋਟੀਆਂ ਚੀਜ਼ਾਂ ਨਹੀਂ ਇਹ ਬਹੁਤ ਵੱਡੀਆਂ ਚੀਜ਼ਾਂ ਨੇ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਮਤੇ ਤੁਹਾਡੇ ਕੈਪੀਟਲ ਦੇ ਵਿੱਚ ਵੀ ਪੜੇ ਜਾਣਗੇ So, India Belgian now I would like to invite Zato Kambithaya. He's from city of Norwich as well. And his homeland is Togo. Togo is an independent country and also member of UN. And he will be running for president in his country in a coming time. So this is a good opportunity that he has exposure with the Sikh community. He already have friendship with the Sikh community. So I hope when he become president, he will talk about Sikh nation as well in United Nations. So, Mr. Zato, thank you very much for being with us.